ਨਾ ਹੀ ਧਰਮ ਆਧਾਰਿਤ ਕੀਤੀ ਜਾਂਦੀ ਰਾਜਨੀਤੀ ਚੱਲੀ ਤੇ ਨਾ ਹੀ ਭਾਜਪਾ ਦੀ ਆਕੜ ਚੱਲੀ। ਜੀ ਹਾਂ, ਦੋ ਮਹੱਤਵਪੂਰਨ ਸੀਟਾਂ ਦੀ ਗੱਲ ਕਰਾਂਗੇ ਜਿੱਥੇ ਦੇਸ਼ ਦੇ ਨਾਗਰਿਕਾਂ ਨੇ ਭਾਜਪਾ ਦਾ ਮੂੰਹ ਮੋੜ ਕੇ ਰੱਖ ਦਿੱਤਾ ਹੈ ਤੇ ਉਹਨਾਂ ਦੀ ਆਕੜ ਵੀ ਭੰਨੀ ਹੈ ਤੇ ਇਹ ਵੀ ਦੱਸਿਆ ਹੈ ਕਿ ਅਸੀਂ ਧਰਮ ਆਧਾਰਿਤ ਰਾਜਨੀਤੀ ਨੂੰ ਸਵੀਕਾਰ ਨਹੀਂ ਕਰਦੇ। ਯੂਪੀ ਦੀਆਂ ਦੋ ਮਹੱਤਵਪੂਰਨ ਸੀਟਾਂ ਦੀ ਗੱਲ ਕਰਾਂਗੇ। ਇੱਕ ਸੀਟ ਹੈ ਖੀਰੀ, जी हाँ वो ही लखीमपुर खीरी वाले खीरी जिथे अजय मिश्रा टैनी दा ਉਹ ਪੁੱਤਰ ਜਿਹੜਾ ਸਿਰਫਰੇ ਪੁੱਤਰ ਨੇ ਇੱਕ ਗੱਡੀ ਥੱਲੇ ਦੇ ਕੇ ਕਿੰਨੇ ਨੌਜਵਾਨਾਂ ਨੂੰ ਕੁਚਲ ਦਿੱਤਾ, ਪੱਤਰਕਾਰ ਨੌਜਵਾਨ ਅਤੇ ਕਿਸਾਨਾਂ ਨੂੰ ਦਰੜ ਸੁੱਟਿਆ ਸੀ ਅਤੇ ਉਸ ਤੋਂ ਬਾਅਦ ਵੀ ਉਸ ਤੇ ਰਹਿਮ ਦੀ ਨਜ਼ਰ ਕੇਂਦਰ ਦੀ ਰਹੀ। ਆਸ਼ੀਸ਼ ਮਿਸ਼ਰਾ ਟੈਣੀ ਜਿਹੜਾ ਨੌਜਵਾਨ, ਉਸ ਮੁੰਡੇ ਦਾ ਨਾਂ ਸੀ ਜਿਹੜਾ ਕਿ ਅਜੇ ਮਿਸ਼ਰਾ ਟੈਣੀ ਦਾ ਸੀ, ਉਸ ਅਜੇ ਮਿਸ਼ਰਾ ਟੈਣੀ ਨੂੰ ਮੂੰਹ ਦੀ ਖਾਣੀ ਪਈ ਹੈ। ਜੀ ਹਾਂ, ਖੀਰੀ ਸੀਟ ਦੀ ਗੱਲ ਕਰ ਰਹੇ ਹਾਂ। ਖੀਰੀ ਸੀਟ ਦੇ ਉੱਪਰ ਇਸ ਸਮੇਂ उत्कर्ष वर्मा मादूर ਜਿਹੜੇ ਕਿ ਸਮਾਜਵਾਦੀ ਪਾਰਟੀ ਤੋਂ ਆਉਂਦੇ ਨੇ, ਉਹਨਾਂ ਨੇ ਅਜੇ ਮਿਸ਼ਰਾ ਜਿਹੜਾ ਟੈਣੀ ਹੈ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਪਛਾੜ ਦਿੱਤਾ ਹੈ ਅਤੇ ਇਹ ਫਰਕ ਪਛਾੜਨ ਵਾਲਾ ਵੀ ਥੋੜਾ ਨਹੀਂ ਹੈ। 33,000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਅਜੇ ਮਿਸ਼ਰਾ ਟੈਣੀ ਨੂੰ ਪਛਾੜ ਦਿੱਤਾ ਗਿਆ ਹੈ। ਤੇ ਅਗਲੀ ਗੱਲ ਕਰਾਂਗੇ ਰਾਮ ਮੰਦਰ ਦੀ। लगातार पंजाब दे विच भी ये स्लोगन प्रचलित होया है कि जो राम को लाए हैं हम उनको लाएंगे। हालांकि धर्म दे नाल जोड़ के धर्म नूं धर्म तक रख के देखा जाए तो ये गल चंगी लगती है, पर जदों धर्म आधारित राजनीति की जान लग जाए किसी वालों फिर वो खतरनाक हो जाती है। यही कुछ किया गया भाजपा दे वालों, नरेंद्र मोदी दे वालों ऐन उस समय जदों चोणां दा ऐलान होना सी उस तो कुछ समा पहला ही राम मंदिर की प्राण प्रतिष्ठा का प्रोग्राम रखा गया जिसका कि काम भी हले मुकम्मल नहीं होया सी। उस अद्धे काम होए दे विच ही प्राण प्रतिष्ठा कर देण दा कईयां ने विरोध भी किया, कई हक च भी आए, पर जो मुढ़ली गल सी कि उस मंदिर के सिर के उपर असी वोटां भी लैणियां ने, असी ये भी कहना है कि असी राम मंदिर बनवाया है, वो मस्जिद नूं ढा के बाबरी मस्जिद नूं जिस दे इतिहास दे विच बड़ा कुछ पिया होया, बहुत सारियां उत्थे कथन चलदे ने, गल्लां चलदियां ने कि किस तरीके दे नाल वो सारा कुछ होया। उस सीट जिहड़ी फैदाबाद दे विच आउंदी है उस दा हाल भी तुहानूं दस दिंदे आ कि उत्थे किस तरीके दे नाल भाजपा नूं पिछां सुट्टिया है ਅਤੇ फैदाबाद सीट के अंदर ਜਿਹੜਾ ਅਯੋਧਿਆ ਮੰਦਰ ਹੈ ਉਹ ਆਉਂਦਾ ਹੈ ਤੇ ਉੱਥੋਂ ਭਾਰਤੀ ਜਨਤਾ ਪਾਰਟੀ ਨੇ ਲਾਲੂ ਸਿੰਘ ਨਾਮ ਦੇ ਵਿਅਕਤੀ ਨੂੰ ਟਿਕਟ ਦਿੱਤੀ ਸੀ ਅਤੇ ਉਹਨਾਂ ਦੇ ਵਿਰੋਧ ਦੇ ਵਿੱਚ ਸਮਾਜਵਾਦੀ ਪਾਰਟੀ ਜਿਹੜੀ ਕਿ ਅਖਿਲੇਸ਼ ਯਾਦਵ ਦੀ ਹੈ, ਉਹਨਾਂ ਦੇ ਉਮੀਦਵਾਰ ਅਵਦੇਸ਼ ਪ੍ਰਸਾਦ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਲੈ ਕੇ 47,900 ਤੋਂ ਵੱਧ ਵੋਟਾਂ ਲੈ ਕੇ ਲਾਲੂ ਸਿੰਘ ਨੂੰ ਹਰਾ ਦਿੱਤਾ ਹੈ। ਇਹ ਉਹੀ ਸੀਟ ਦੀ ਗੱਲ ਕਰ ਰਹੇ ਹਾਂ ਜਿਸ ਸੀਟ ਦੇ ਅੰਦਰ ਅਯੋਧਿਆ ਮੰਦਰ ਆਉਂਦਾ ਹੈ, ਰਾਮ ਮੰਦਰ ਆਉਂਦਾ ਹੈ, ਜਿੱਥੋਂ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਲਗਾਤਾਰ ਦੇਸ਼ ਭਰ ਦੇ ਵਿੱਚ ਇਹ ਗੱਲ ਚਲਾਈ ਗਈ ਕਿ ਰਾਮ ਮੰਦਰ ਬਣਾ ਦਿੱਤਾ ਗਿਆ ਹੈ ਤੇ ਜਿਹੜੇ ਰਾਮ ਨੂੰ ਲੈ ਕੇ ਆਏ ਨੇ ਹਮ ਉनको ਲਾਏਂਗੇ ਸਲੋਗਨ ਚਲਾਇਆ ਗਿਆ ਕਿ ਹੁਣ ਭਾਜਪਾ ਜਿਹੜੀ ਕਿ ਰਾਮ ਮੰਦਰ ਲੈ ਕੇ ਆਈ ਹੈ, ਰਾਮ ਨੂੰ ਲੈ ਕੇ ਆਈ ਹੈ, ਤੁਸੀਂ ਉਹਨਾਂ ਨੂੰ ਵਾਪਸ ਲੈ ਕੇ ਆਓ। ਕਿਤੇ ਨਾ ਕਿਤੇ ਧਰਮ ਆਧਾਰਿਤ ਰਾਜਨੀਤੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਧਰਮ ਆਧਾਰਿਤ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਮੰਗਲ ਸੂਤਰ ਦੀ ਗੱਲ ਕਰਨੀ, ਮਛਲੀ ਦੀ ਗੱਲ ਕਰਨੀ, ਮਟਨ ਦੀ ਗੱਲ ਕਰਨੀ, ਮੁਸਲਿਮ ਦੀ ਗੱਲ ਕਰਨੀ, ਹਰੇਕ ਤਰੀਕੇ ਦੇ ਨਾਲ ਵੋਟਾਂ ਬਹੁ ਗਿਣਤੀ ਦੀਆਂ ਬਟੋਰਨ ਦੀ ਕੋਸ਼ਿਸ਼ ਕਰਨੀ, ਇਹ ਕੋਸ਼ਿਸ਼ ਕਰਨੀ ਕਿ ਜਿਹੜੀ ਮਾਸ ਲੋਕ ਨੇ, ਵੱਡੀ ਗਿਣਤੀ ਦੇ ਵਿੱਚ ਲੋਕ ਨੇ, ਹਿੰਦੂ ਵੋਟ ਹੈ ਜਿਹੜੀ ਉਹ ਆਪਣੇ ਹੱਕ 'ਚ ਭੁਗਤਾ ਲਈ ਜਾਵੇ। ਉਹਦੇ ਲਈ ਬੇਸ਼ੱਕ ਇਹੋ ਜਿਹੇ ਜੁਮਲੇ ਕਿਉਂ ਨਾ ਛੱਡਣੇ ਪੈ ਜਾਣ ਕਿ ਤੁਹਾਡੀ ਗਾਂ ਭੈਂਸ ਜੋ ਵੀ ਤੁਹਾਡੇ ਕੋਲ ਹੈ ਉਹਦਾ ਅੱਧਾ ਹਿੱਸਾ ਇਹ ਕਾਂਗਰਸ ਜਿਹੜੀ ਹੈ ਤੁਹਾਡੇ ਕੋਲੋਂ ਲੈ ਜਾਵੇਗੀ ਜਾਂ ਜਿਹੜੀਆਂ ਵੀ ਹੋਰ ਪਾਰਟੀਆਂ ਨੇ ਉਹ ਲੈ ਜਾਣਗੀਆਂ। ਮਨਮੋਹਨ ਸਿੰਘ ਦੇ ਦਿੱਤੇ ਹੋਏ ਬਿਆਨ ਨੂੰ ਮਰੋੜ ਕੇ ਪੇਸ਼ ਕਰਨਾ, ਇਹ ਸਾਰਾ ਕੁਝ ਬਿਆਨ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੌਖਲਾਹਟ ਦੇ ਵਿੱਚ ਸੀ ਨਰਿੰਦਰ ਮੋਦੀ। ਹਾਲਾਂਕਿ इस समय तक भी कुछ भी स्पष्ट नहीं हो पा रहा भी कौन अगे जाएगा, किस दी सरकार बनन जा रही है। हालांकि बहुत सारिया क्यासराइयां हाले भी लग रही ने ਤੇ ਤੁਹਾਡੇ ਨਾਲ ਸਾਂਝ ਇਹਨਾਂ ਦੋ ਸੀਟਾਂ ਦੀ ਪਾਈ ਹੈ ਕਿ ਇੱਥੇ ਕੀ ਕੁਝ ਵਾਪਰਿਆ। ਸਮਾਜਵਾਦੀ ਪਾਰਟੀ ਅਖਿਲੇਸ਼ ਯਾਦਵ ਦੀ ਪਾਰਟੀ ਨੇ ਮੁੱਦੇ ਮੂੰਹ ਸੁੱਟ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੂੰ। ਹਾਲਾਂਕਿ ਇਹ ਆਸ ਲਾਈ ਜਾਂਦੀ ਹੈ ਕਿ ਜਿਹੜਾ ਉੱਤਰ ਪ੍ਰਦੇਸ਼ ਹੈ, यूपी है,
ਉੱਥੇ ਜਿਸ ਦੀ ਸਰਕਾਰ ਦੇ ਵਿੱਚ ਮੈਜੋਰਿਟੀ ਆ ਜਾਂਦੀ ਹੈ, ਸੀਟਾਂ 'ਚ ਮੈਜੋਰਿਟੀ ਆ ਜਾਂਦੀ ਹੈ, ਕੇਂਦਰ ਦੇ ਵਿੱਚ ਉਸ ਦੀ ਥਾਂ ਪੱਕੀ ਹੁੰਦੀ ਹੈ, ਵੱਡੀ ਗਿਣਤੀ ਦੇ ਨਾਲ ਉੱਥੇ ਸਰਕਾਰ ਬਣਾਉਣ 'ਚ ਸਫਲ ਹੋ ਜਾਂਦਾ ਹੈ। ਕਿਉਂਕਿ 543 ਸੀਟਾਂ ਦੇ ਵਿੱਚੋਂ 80 ਸੀਟਾਂ ਤਾਂ ਇਕੱਲੀਆਂ ਉੱਤਰ ਪ੍ਰਦੇਸ਼ ਦੇ ਵਿੱਚੋਂ ਹੀ ਆਉਂਦੀਆਂ ਨੇ ਤੇ 2 ਸੀਟਾਂ ਦਾ ਹਾਲ ਤੁਹਾਨੂੰ ਦੱਸਿਆ ਹੈ ਕਿ ਅਜੇ ਮਿਸ਼ਰਾ ਟੈਣੀ ਨੂੰ ਕਿਸ ਤਰੀਕੇ ਦੇ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਹੈ। ਤੇ ਦੂਸਰੇ ਬੰਨੇ ਅਯੋਧਿਆ ਰਾਮ ਮੰਦਿਰ ਜਿਸ ਕੌਂਸਟੀਚੁਐਂਸੀ ਦੇ ਵਿੱਚ ਆਉਂਦਾ ਹੈ, ਉੱਥੋਂ ਵੀ ਸਮਾਜਵਾਦੀ ਪਾਰਟੀ ਦੇ ਕੈਂਡੀਡੇਟ ਨੂੰ ਜਿੱਤ ਹਾਸਲ ਹੋਈ ਹੈ ਅਤੇ ਉੱਥੇ ਵੀ ਭਾਜਪਾ ਦਾ ਜਿਹੜਾ ਏਜੰਡਾ ਸੀ ਉਹ ਫੇਲ ਹੋ ਗਿਆ, ਉਸ ਦੀ ਹਵਾ ਨਿਕਲ ਗਈ ਹੈ। ਜੁੜੇ ਰਹੋ ਲਗਾਤਾਰ।